आउज़ु बिल्लाहि मिनश शैतानिर रजीम बिस्मिल्लाहिर रहमानिर रहीम। अल्लाह ते अल्लाह दे रसूल दी गल दा अज साडा चौथा सैशन है। ਇਹਦੇ ਵਿੱਚ ਅਸੀਂ ਪਿਛਲਾ ਜਿਹੜਾ ਮਜ਼ਮੂਨ ਹੈ ਉਸੇ ਦੀ ਤਫਸੀਰ ਅਸੀਂ ਲੈ ਕੇ ਤੁਰਾਂਗੇ। ਅਸੀਂ ਸੂਰਤ ਵਨਾਸ ਦੀ ਗੱਲ ਕਰ ਰਹੇ ਸਾਂ ਅਤੇ ਇਹਦੇ ਵਿੱਚ ਨਾ ਅੱਲਾਹ ਤਾਲਾ ਦੀਆਂ ਜਿਹੜੀਆਂ 3 ਨਾਮ ਦੀਆਂ ਸਿਫਾਤ ਸਨ, ਇਹ ਜਿਹੜੇ ਸਾਨੂੰ ਅੱਲਾਹ ਤਾਲਾ ਨੇ 3 ਹਥਿਆਰ ਜਿਹੜੇ ਨੇ ਉਹ ਸਾਨੂੰ ਦਿੱਤੇ ਨੇ, ਉਹਨਾਂ ਦੀ ਤਫਸੀਲ ਦੇ ਉੱਤੇ ਅਸੀਂ ਗੱਲ ਕਰ ਰਹੇ ਸਾਂ। ਹੁਣ ਉਸ ਤੋਂ ਅੱਗੇ ਕਿ ਇਨਸਾਨਾਂ ਦਾ ਮਾਬੂਦ ਹੋ ਗਿਆ ਮਾਬੂਦ ਹਕੀਕੀ। ਹੁਣ ਉਹ ਜਿਹੜਾ ਵਸਵਸਾ ਪੈਦਾ ਕਰਦਾ ਹੈ ਇਨਸਾਨ ਦੇ ਦਿਲ ਦੇ ਵਿੱਚ, ਉਹ ਇੱਕ ਗੈਰ ਮਰਈ ਚੀਜ਼ ਹੈ ਜਿਹੜੀ ਨਜ਼ਰ ਨਹੀਂ ਆਉਂਦੀ। ਯਾਨੀ ਖਿਆਲ ਜਿਹੜਾ ਨਾ ਤੁਹਾਡੇ ਦਿਲ ਦੇ ਸੀਨੇ ਦੇ ਵਿੱਚ ਜਿਹੜਾ ਆ ਜਾਂਦਾ ਇੱਕਦਮ, ਉਹ ਬੰਦੇ ਨੂੰ ਨਜ਼ਰ ਨਹੀਂ ਆਉਂਦਾ, ਲੇਕਿਨ ਇੱਕਦਮ ਉਹ ਅੰਦਰ ਰੁਕਾਵਟ ਪੈਦਾ ਕਰ ਦਿੰਦਾ ਹੈ। ਇੱਕਦਮ ਉਹ ਅੰਦਰ ਜਿਹੜਾ ਤੁਸੀਂ ਜਿਹੜਾ ਵੀ ਖਿਆਲ ਜਿਹੜਾ ਕੰਮ ਕਰਨਾ ਚਾਹ ਰਹੇ ਉਹਦੇ ਵਿੱਚ ਰੱਖਣਾ ਪਾ ਦਿੰਦਾ। ਇਹਦੇ ਤੋਂ ਬਚਣ ਵਾਸਤੇ ਆਪਣੇ ਮਾਬੂਦੇ ਹਕੀਕੀ ਦੀ ਪਨਾਹ ਜਿਹੜੀ ਹੈ ਨਾ, ਉਹ ਅਸੀਂ ਮੰਗਦੇ ਹਾਂ ਅੱਲਾਹ ਤਾਲਾ ਕੋਲੋਂ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਹਿਦਾਇਤ ਦਿੱਤੀ ਗਈ ਅਤੇ ਆਪ ਨੇ ਫਰਮਾਇਆ ਕਿ ਇਹ ਮੇਰੇ ਰੱਬ, ਇਹ ਮੇਰੇ ਮਾਬੂਦੇ ਹਕੀਕੀ, ਮੈਂ ਤੁਹਾਡੀ ਪਨਾਹ ਦੇ ਵਿੱਚ ਆਉਣਾ ਵਾਂ ਇਹਨਾਂ ਵਸਵਸਿਆਂ ਕੋਲੋਂ। ਅੱਛਾ, ਅਤੇ ਇਸ ਤੋਂ ਅੱਗੇ ਉਹ ਕੌਣ ਹੈ ਜਿਹੜਾ ਇਨਸਾਨ ਦੇ ਸੀਨੇ ਦੇ ਉੱਤੇ ਦਿਲ ਦੇ ਵਿੱਚ ਵਸਵਸੇ ਪੈਦਾ ਕਰਦਾ? ਇਹ ਵਸਵਸੇ ਪੈਦਾ ਕਰਨ ਵਾਲਾ ਜਿਨ੍ਹਾਂ ਦੇ ਵਿੱਚੋਂ ਵੀ ਹੋ ਸਕਦਾ, ਇਨਸਾਨਾਂ ਦੇ ਵਿੱਚੋਂ ਵੀ ਹੋ ਸਕਦਾ, ਦੋਨਾਂ ਦੇ ਵਿੱਚੋਂ ਹੋ ਸਕਦਾ। ਸੂਰਾ ਨਾਸ ਦੇ ਵਿੱਚ ਅੱਲਾਹ ਦੇ 3 ਨਾਮ ਜਿਨ੍ਹਾਂ ਦੇ ਨਾਲ ਸ਼ਰ ਜਿਹੜਾ ਨਾ ਉਹ ਅੱਲਾਹ ਤਾਲਾ ਦੀ ਅਸੀਂ ਪਨਾਹ ਮੰਗਦੇ ਹਾਂ ਜਿਨ੍ਹਾਂ ਸ਼ਰਾਂ ਤੋਂ। ਯਾਨੀ ਅੱਲਾਹ ਤਾਲਾ ਨੇ ਕਿਹਾ ਕਿ ਜਿਹੜਾ ਅੱਲਾਹ ਨੇ ਮਖਲੂਕ ਜਿਹੜੀ ਪੈਦਾ ਕੀਤੀ, ਅੱਲਾਹ ਨੇ ਜਿਹਨੂੰ ਖਲਕ ਕੀਤਾ, ਉਹਦੇ ਸ਼ਰ ਕੋਲੋਂ। ਉਹ ਅੱਲਾਹ ਤਾਲਾ ਦੀ ਸਾਰੀ ਮਖਲੂਕ ਹੈ ਕਾਇਨਾਤ ਦੇ ਵਿੱਚ। ਕੋਈ ਵੀ ਚੀਜ਼ ਹੋ ਸਕਦੀ ਹੈ, ਪਹਾੜ ਹੋ ਸਕਦੇ ਨੇ, ਤੁਸੀਂ ਸੜਕ 'ਤੇ ਜਾ ਰਹੇ ਹੋ, ਗੱਡੀ ਦੇ ਵਿੱਚ ਬੈਠੇ ਹੋਏ ਹੋ, ਤੁਸੀਂ ਕਿਸੇ ਵੀ ਮਕਾਮ ਦੇ ਉੱਤੇ ਹੋ, ਕਿਧਰੇ ਸੈਰ ਕਰਨ ਗਏ ਹੋ, ਕਿਧਰੇ ਬਾਗੀਚੇ ਦੇ ਵਿੱਚ ਆਪਣੀ ਤਰਫੋਂ ਉੱਥੇ ਤੁਸੀਂ ਪਿਕਨਿਕ ਮਨਾਉਣ ਗਏ ਹੋ, ਅਤੇ ਉੱਥੇ ਕਿਸੇ ਵੀ ਜਗ੍ਹਾ ਦੇ ਉੱਤੇ ਤੁਸੀਂ ਜਾਂਦੇ ਹੋਏ ਰਸਤੇ ਵਿੱਚ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਓ। ਇਸ ਵਾਸਤੇ ਉਹ ਸ਼ਰ ਜਿਹੜਾ ਨਾ ਕਿ ਅੱਲਾਹ ਤਾਲਾ ਨੇ ਜਿਹੜੀ ਚੀਜ਼ ਖਲਕ ਕੀਤੀ ਹੈ, ਬਾਜ਼ ਔਕਾਤ ਤੁਸੀਂ ਕਿਸੇ ਪੌਦੇ ਨੂੰ ਹੱਥ ਲਾਉਂਦੇ ਹੋ, ਤੁਸੀਂ ਜੰਗਲ ਦੇ ਵਿੱਚ ਗਏ ਹੁੰਦੇ ਹੋ, ਕੋਈ ਐਸਾ ਖਤਰਨਾਕ ਪੌਦਾ ਹੁੰਦਾ ਉਹਦਾ ਕੰਡਾ ਚੁੱਭ ਜਾਂਦਾ ਅਤੇ ਤੁਸੀਂ ਬੜੇ ਸ਼ਦੀਦ ਤਰੀਨ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹੋ ਔਰ ਮੌਤ ਦੇ ਮੂੰਹ 'ਚ ਵਾਪਸ ਆਉਂਦੇ ਹੋ। ਇਸੇ ਤਰ੍ਹਾਂ ਕੋਈ ਬੰਦਾ ਜਿਹੜਾ ਵੇ ਪਹਾੜ ਤੋਂ ਫਿਸਲ ਕੇ ਗਿਰ ਜਾਂਦਾ ਥੱਲੇ ਖਾਈ ਦੇ ਵਿੱਚ, ਅਤੇ ਉਹਦੀ ਜਾਨ ਜਿਹੜੀ ਹੈ ਉਹ ਜੋਖਮ ਵਿੱਚ ਪੈ ਜਾਂਦੀ ਹੈ। ਅਤੇ ਇਹ ਜਿਹੜਾ ਵੇ ਅਸੀਂ ਅੱਲਾਹ ਤਾਲਾ ਦੀ ਜਿਤਨੀ ਵੀ ਤਖਲੀਕ ਹੈ, ਜੋ ਅੱਲਾਹ ਨੇ ਖਲਕ ਕੀਤਾ ਜ਼ਮੀਨੋ ਆਸਮਾਨ ਦੇ ਵਿੱਚ, ਯਾਨੀ ਆਸਮਾਨ ਦੀ ਮੁਰਾਦ ਹੈ ਵੇ ਕਿ ਤੁਸੀਂ ਜਹਾਜ਼ ਵਿੱਚ ਇੱਕ ਆਸਮਾਨ ਦੇ ਵਿੱਚ ਸਫ਼ਰ ਕਰ ਰਹੇ ਹੋ, ਅਤੇ ਜਹਾਜ਼ ਜਿਹੜਾ ਵੇ ਉਹ ਅੱਲਾਹ ਦੇ ਹੁਕਮ ਦੇ ਨਾਲ ਜਹਾਜ਼ ਆਸਮਾਨ ਦੇ ਵਿੱਚ ਉਹ ਜਾ ਰਿਹਾ, ਲੇਕਿਨ ਕਿਸੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਹੈ। ਉੱਥੇ ਤੁਸੀਂ ਉਸ ਸ਼ਰ ਤੋਂ ਵੀ ਤੁਸੀਂ ਮਹਿਫੂਜ਼ ਹੋ ਜਾਂਦੇ ਹੋ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਅੱਲਾਹ ਤਾਲਾ ਦੇ ਜਿਹੜਾ ਅੱਲਾਹ ਤਾਲਾ ਨੇ ਸ਼ਰ ਜਿਹੜਾ ਖਲਕ ਕੀਤਾ ਨਾ, ਅੱਲਾਹ ਤਾਲਾ ਨੇ ਜਿਹੜੀ ਖਲਕ ਕੀਤੀ ਹੈ, ਮੈਂ ਉਹਦੇ ਸ਼ਰ ਤੋਂ ਅੱਲਾਹ ਦੀ ਪਨਾਹ ਵਿੱਚ ਆਉਣਾ ਵਾ। ਯਾਨੀ ਇਹ ਇੰਨਾ ਵੱਡਾ ਜਿਹੜਾ ਹਿਫਾਜ਼ਤੀ ਹਿਸਾਰ ਹੈ ਜਿਹਨੂੰ ਅਸੀਂ ਐਡੇ ਗੌਰ ਨਾਲ ਪੜ੍ਹਦੇ ਨਹੀਂ, ਅਸੀਂ ਬਲਕਿ ਇੰਝ ਕਰਨੇ ਹਾਂ ਇੱਕਦਮ ਹੀ ਬਸ ਬੇਧਿਆਨੀ ਵਿੱਚ ਹੀ ਅਸੀਂ ਜਲਦੀ ਸੂਰਾ ਵਨਾਸ ਨੂੰ ਖ਼ਤਮ ਕੀਤਾ, ਅਸੀਂ ਇੰਨੀ ਦਫਾ ਪੜ੍ਹ ਲਿਆ। ਅਗਰ ਅਸੀਂ ਇਹਦੀਆਂ ਆਯਾਤ ਦੇ ਉੱਤੇ ਗੌਰ ਕਰੀਏ ਅਤੇ ਇਹ ਇਨਸਾਨਾਂ ਵਾਸਤੇ ਬਹੁਤ ਵੱਡਾ ਜਿਹੜਾ ਵੀ ਉਹ ਇੱਕ ਹਥਿਆਰ ਹੈ, ਇੱਕ ਬਹੁਤ ਵੱਡਾ ਹਿਫਾਜ਼ਤੀ ਹਿਸਾਰ ਹੈ ਜਿਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸੂਰਾ ਫਲਕ ਦੇ ਵਿੱਚ ਅੱਲਾਹ ਤਾਲਾ ਨੇ ਜਿਹੜੇ 4 ਸ਼ਰ ਦੱਸੇ ਨੇ ਉਹ ਦੁਨੀਆਵੀ ਸ਼ਰ ਨੇ, ਲੇਕਿਨ ਸੂਰਾ ਵਨਾਸ ਦੇ ਵਿੱਚ ਜਿਹੜੇ ਨੇ ਇਹ ਆਖਰਤ ਦਾ ਜਿਹੜਾ ਨਾ ਹਸ਼ਰ ਦੇ ਵਿੱਚ ਜਿਹੜੇ ਨੁਕਸਾਨ ਪਹੁੰਚਾਉਣ ਵਾਲੇ ਨੇ, ਜਿਹੜੇ ਜਹੰਨਮ ਦੇ ਵਿੱਚ ਲੈ ਕੇ ਜਾਣ ਵਾਲੇ ਵਸਵਸੇ ਨੇ ਨਾ,
ਜਿਹੜੇ ਨਜ਼ਰ ਨਾ ਆਉਣ ਵਾਲੇ ਜਿਹੜੇ ਸ਼ੈਤਾਨ ਦੇ ਸ਼ਰ ਨੇ, ਜਿਹੜੇ ਕਿ ਸੀਨਿਆਂ ਦੇ ਵਿੱਚ ਪਾ ਦਿੱਤੇ ਜਾਂਦੇ ਨੇ, ਉਹਨਾਂ ਦੇ ਵਿੱਚ ਇਨਸਾਨ ਵੀ ਹੋ ਸਕਦਾ। ਇਹਦਾ ਮਤਲਬ ਹੈ ਵੇ ਕਿ ਇਹ ਸ਼ਦੀਦ ਤਰੀਨ ਵਸਵਸੇ ਗੁੰਮਰਾਹੀ ਪੈਦਾ ਕਰਨ ਵਾਲੇ ਨੇ, ਅਤੇ ਇਹ ਖੰਨਾਸ ਜਿਹੜਾ ਛੁਪਿਆ ਹੋਇਆ ਨਜ਼ਰ ਨਾ ਆਉਣ ਵਾਲਾ ਗੈਰ ਮਰਈ ਦੁਸ਼ਮਣ ਹੈ ਇਨਸਾਨ ਦਾ, ਇਹ ਉਹਦੀ ਗੱਲ ਹੋ ਰਹੀ ਹੈ। ਅਤੇ ਉਹਦੇ ਵਾਰ ਕੋਲੋਂ ਬਚਣ ਦਾ ਜਿਹੜਾ ਵੇ ਉਹ ਅੱਲਾਹ ਦੀ ਜ਼ਾਤ ਦਾ ਸਹਾਰਾ ਲਿਆ ਜਾ ਰਿਹਾ, ਜਿਹੜਾ ਬਗੈਰ ਆਵਾਜ਼ ਕੀਤੇ ਦਿਲ ਦੇ ਵਿੱਚ ਵਸਵਸਾ ਪੈਦਾ ਕਰਦਾ ਹੈ, ਔਰ ਇਹ ਸ਼ੈਤਾਨ ਦਾ ਕੰਮ ਹੈ। ਮਸਲਨ ਅਸੀਂ ਇੱਕ ਮਿਸਾਲ ਬਿਆਨ ਕਰਨੇ ਹੈ ਕਿ ਕੁਝ ਖਵਾਤੀਨ ਨੇ, ਬੱਚੀਆਂ ਨੇ, ਨੌਜਵਾਨ ਉਹਦੇ ਨਾਲ ਕਿਸੇ ਫੰਕਸ਼ਨ ਦੇ ਵਿੱਚ ਉਹ ਜਾ ਰਹੀਆਂ ਨੇ, ਔਰ ਉਹਨਾਂ ਨੇ ਨਾ ਅਬਾਇਆ ਪਾਇਆ ਹੋਇਆ ਹੈ, ਅਤੇ ਸਿਰ ਦੇ ਉੱਤੇ ਉਹਨਾਂ ਨੇ ਨਾ ਸਕਾਰਫ ਜਿਹੜਾ ਨਾ ਉਹ ਇੰਝ ਲਿਆ ਹੋਇਆ ਕਿ ਵਾਲ ਉਹਨਾਂ ਦੇ ਨਜ਼ਰ ਨਹੀਂ ਆ ਰਹੇ, ਔਰ ਬਿਲਕੁਲ ਇਸਲਾਮੀ ਹੁਲੀਏ ਦੇ ਵਿੱਚ ਨਾ ਉਹ ਜਾ ਰਹੀਆਂ ਨੇ। ਹੁਣ ਕੀ ਹੋਏਗਾ, ਇੱਕ ਖਾਤੂਨ ਉੱਠੇਗੀ ਅਤੇ ਉਹ ਉਹਨਾਂ ਨੂੰ ਕਹੇਗੀ, ਨੀ ਕੁੜੀਓ, ਤੁਸੀਂ ਕਿੱਥੇ ਮਾਈਆਂ ਬਣ ਗਈਆਂ ਹੋ, ਬੁੱਢੀਆਂ ਹੋ ਗਈਆਂ ਹੋ, ਤੁਸੀਂ ਇਹ ਕੀ ਹੁਲੀਆ ਬਣਾਇਆ ਹੋਇਆ, ਚੱਲ ਨਹੀਂ ਵਾਲ ਖੋਲ, ਵਾਲ ਖੁੱਲ੍ਹੇ ਤੈਨੂੰ ਐਡੇ ਸੋਹਣੇ ਲੱਗਦੇ ਨੇ, ਚੱਲ ਉੱਤੇ ਦੁਪੱਟਾ ਲੈ, ਇਹ ਕੀ ਮਾਈਆਂ ਵਾਲਾ ਤੂੰ ਲਿਬਾਸ ਪਾਇਆ ਹੋਇਆ। ਹੁਣ ਕੀ ਹੋਏਗਾ, ਉਹ ਬੱਚੀਆਂ ਦਾ ਦਿਲ ਜਿਹੜਾ ਹੈ ਨਾ ਅੰਦਰੋਂ, ਤਾਂ ਫਿਰ ਜਿਹੜਾ ਨਾ ਸ਼ੈਤਾਨ ਜਿਹੜਾ ਉਹ ਬੜੀ ਆਰਾਇਸ਼ ਕਰਕੇ ਵਿਖਾਉਂਦਾ ਹੈ ਨਾ ਗਲਤ ਚੀਜ਼ਾਂ ਨੂੰ, ਅਤੇ ਉਹ ਫੌਰੀ ਤੌਰ ਦੇ ਉੱਤੇ ਹੀ ਕਹਿਣਗੀਆਂ, ਅੱਛਾ ਮਾਸੀ, ਅੱਛਾ ਖਾਲਾ, ਅੱਛਾ ਬਾਜੀ, ਅੱਛਾ ਆਪਾ, ਜੋ ਤੁਸੀਂ ਕਹਿੰਦੀਆਂ ਹੋ। ਤਾਂ ਫੌਰਨ ਉਹ ਬੁਰਕਾ ਉਤਾਰ ਦੇਣਗੀਆਂ, ਕੁਝ ਉਹਨਾਂ ਵਿੱਚੋਂ, ਸਾਰੀਆਂ ਤਾਂ ਨਹੀਂ, ਲੇਕਿਨ ਕੁਝ ਬੱਚੀਆਂ ਫੌਰਨ ਜਿਹੜਾ ਵੇ ਨਾ ਉਹਦਾ ਕਹਿਣਾ ਮੰਨ ਕੇ ਅਤੇ ਉਹ ਪਤਲਾ ਜਿਹਾ ਉੱਤੇ ਦੁਪੱਟਾ ਲੈਣਗੀਆਂ, ਵਾਲ ਖੋਲ੍ਹ ਲੈਣਗੀਆਂ। ਹੁਣ ਉਹ ਫੰਕਸ਼ਨ ਦੇ ਵਿੱਚ ਜਾ ਕੇ ਦਾਵਤ ਗੁਨਾਹ ਦੇਣਗੀਆਂ ਕਿਸੇ ਦੀਆਂ ਨਜ਼ਰਾਂ ਨੂੰ, ਕਿਸੇ ਵੀ ਮਰਦ ਦੀਆਂ ਨਜ਼ਰਾਂ ਨੂੰ ਦਾਵਤ ਗੁਨਾਹ ਦੇਣ ਦਾ ਉਹ ਇੰਨਾ ਵੱਡਾ ਗੁਨਾਹ ਕਰ ਬੈਠਣਗੀਆਂ ਕਿ ਉਹਨਾਂ ਨੂੰ ਬਸ ਪਤਾ ਹੀ ਨਹੀਂ ਲੱਗੇਗਾ। ਇਹ ਵੇ ਉਹ ਸ਼ਰ ਜਿਹੜਾ ਇਨਸਾਨ ਫੈਲਾਉਂਦੇ ਨੇ, ਇਹ ਉਹ ਸ਼ਰ ਹੈ ਜਿਹੜਾ ਨਜ਼ਰ ਨਹੀਂ ਆਉਂਦਾ। ਅਸੀਂ ਇਸ ਤੋਂ ਅੱਗੇ ਫਿਰ ਅਗਲੇ ਸੈਸ਼ਨ ਵਿੱਚ ਗੱਲ ਕਰਾਂਗੇ ਇਨਸ਼ਾ ਅੱਲਾਹ। ਸਦਕ ਅੱਲਾਹੁਲ ਅਜ਼ੀਮ।